वेलकम बैक जी डॉक्टर साहब। साडे कोल अगली ईमेल आई है अमनजीत सिंह जी दी। ये लिखते हैं ते इन्हां दी लिखत दा सबजैक्ट है कुत्ता राज बहालीए मुड़ चक्की चट्टे। सिंह साहब, भैन जी नीलम कौर जी ते टीवी 84 दी सारी टीम नूं वाहिगुरू जी का खालसा वाहिगुरू जी की फतेह। सिंह साहब जी, अज कल कल ही आए हैं तुहाडे देश विच। बादल ने पंथ वाली बीन इकल्ले इकल्ले नूं दे के भेजिया कि वजाओ ते सिखां नूं कीलो, पर लगदा है कि ये ओ भुजंग हन जो नहीं कीले जांदे। रब खालसे नूं हमेशा अपने अंग संग रखे ते इस योगियां दे टोले तों बचाई रखे। मैनूं लगदा जिन्नी बेइज्जती इन्हां दी होई है किसे कुत्ते दी हो जावे 10 पिंड लंघ के खलोंदा है। पर ये किहो जे बेशरम लोग हन। अजे भी कनेडा दे सिख ਵਧਾਈ ਦੇ ਹੱਕਦਾਰ ਹਨ ਕਿ ਉਹਨਾਂ ਇਹਨਾਂ ਪਹਾੜੇ ਦੇ ਦਲਾਲਾਂ ਦੀ ਇੱਕ ਨਹੀਂ ਕਰਨ ਦਿੱਤੀ ਤੇ ਪਿਛਲੇ ਦਰਵਾਜ਼ੇ ਤੋਂ ਭੇਜੇ ਗਏ ਹਨ। ਉਹ ਵੇਲਾ ਆ ਗਿਆ ਹੈ ਸਿੱਖ ਕਮਰ ਕਸ ਲੈਣ। ਬਹੁਤ ਜਲਦ ਕੁਝ ਨਾ ਕੁਝ ਜ਼ਰੂਰ ਸਿੱਖ ਪ੍ਰਾਪਤ ਕਰਨਗੇ, ਕਿਉਂਕਿ ਜਦੋਂ ਵੀ ਕੋਈ ਕੌਮ ਜਾਗ ਜਾਵੇ ਜਾਂ ਕੋਈ ਇਰਾਦਾ ਕਰ ਲਵੇ, ਖੁਦਾ ਵੀ ਮਦਦ ਕਰਦਾ ਹੈ। ਸਿੰਘ ਸਾਹਿਬ ਜੀ, ਮੇਰਾ ਦਿਲ ਕਹਿੰਦਾ ਹੈ ਕਿ ਅਸੀਂ ਮੰਜ਼ਿਲ ਤੋਂ ਕੋਈ ਬਹੁਤਾ ਦੂਰ ਨਹੀਂ। मैं खालसे नूं बेनती करदा हां कि ਜਿਹੜੇ लोग ये कहते हैं खालिस्तान किस तरह मिलेगा जां कोई नैगेटिव सोच वाले इधर उधर दियां गल्लां करदे हन, बिल्कुल ध्यान ना दिओ। जरा सोचो, भारत दी हुकूमत दी रातां दी नींद हराम होई पई है। आ जड़ा गद्दारां दा टोला फिरदा है उस तरह ही नहीं आया जां जड़े मैमोरेंडम दिंदे फिरदे हन। तुसीं की सोच सकदे हो? ये उन्हां मूर्खां दी सोच है? कदी भी नहीं। इस पिछे हिंद हुकूमत है। ये लोग इन्नी सोच दे मालक ही नहीं, जे हुंदे तां ये अपनी ही कौम नूं खत्म करवाउण ना तुले हुंदे। गुरु पातशाह ने इम्तिहान पाया है, पता तां लगे केड़ा खोटा है। सो डोलो ना, सिर्फ ते सिर्फ अपने निश्चय वाल ध्यान दिओ। दुनिया नूं दिखा दिओ कि खालसा की चीज है। दिखा दवो कि जद खालसा कोई भी प्रण कर लवे तां फिर इस जगह ते कोई भी ऐसी ताकत नहीं जां जो खालसे नूं रोक सके। याद करो चमकौर दी गढ़ी, याद करो सारा गढ़ी, याद करो सरदार नालूआ, शाम सिंह अटारी, बाबा बंदा सिंह बहादुर, संत जरनैल सिंह जी भिंडरां वालियां नूं हुण केड़ा कोई हथियार चुके हन। ये आवाज ही बुलंद करनी है। तवारीख गवाह है, जद भी सिख किसी निशाने नूं मिथ के तुरे, जित ने उस दे कदम चुमने हन। मर तां हर एक ने जाना है, पर जड़े कुछ करके मरदे हन ਉਹ ਇਤਿਹਾਸ ਦੇ ਪੰਨਿਆਂ ਤੇ ਸਦਾ ਲਈ ਆਪਣਾ ਨਾਂ ਲਿਖ ਜਾਂਦੇ ਹਨ। ਬੇਸ਼ੱਕ ਸਾਡੇ ਨਾਲ ਚਾਲਾਂ ਬਹੁਤ ਚੱਲੀਆਂ ਜਾ ਰਹੀਆਂ ਹਨ, ਹਰ ਤਰੀਕੇ ਨਾਲ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਆਪਣੇ ਗੁਰੂ ਤੇ ਰੱਬ ਤੇ ਭਰੋਸਾ ਰੱਖੋ, ਜਿੱਤ ਹਮੇਸ਼ਾ ਸਾਡੀ ਹੀ ਹੋਵੇਗੀ। ਉਹਨਾਂ ਨੇ ਇੱਕ ਸ਼ੇਅਰ ਵੀ ਲਿਖਿਆ ਹੈ, पर्वतों से धुआं बनकर उड़ा करते हैं, फूलों से खुशबू बनकर उड़ा करते हैं, ये कैंचियां हमें खाक रोकेंगी, हम परों से नहीं हौसलों से उड़ा करते हैं। खालिस्तान जिंदाबाद। जी जिंदाबाद जिंदाबाद जी। ਵੀਰ ਅਮਨਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਬੜੀ ਸੋਹਣੀ ਸ਼ਬਦਾਵਲੀ ਲਿਖਦੇ ਨੇ ਜੀ। ਸ਼ੁਰੂ ਉਹਨਾਂ ਨੇ ਹੈਡਲਾਈਨ ਨਹੀਂ, ਭਾਈ ਗੁਰਦਾਸ ਜੀ ਦੀ ਵਾਰ ਦੀ ਤੁਕ ਹੈ, ਕੁੱਤਾ ਰਾਜ ਬਹਾਲੀ ਹੈ ਮੁੜ ਚੱਕੀ ਚੱਟੇ ਜੀ, ਸੱਪੈ ਦੁੱਧ ਪਿਆਲੀ ਹੈ ਵਿਹੋ ਮੂੰਹੋਂ ਸੁੱਟੇ ਜੀ। ਹਾਲਾਂ ਸੱਪ ਵੈਸੇ ਦੁੱਧ ਪੀਂਦਾ ਨਹੀਂ ਹੈ, ਪਰ ਇਹ ਕਿਉਂਕਿ ਐਕਸਪ੍ਰੈਸ਼ਨ 'ਚ ਆ ਗਿਆ ਕਿ ਭਾਈ ਸੱਪ ਜਦੋਂ ਤੁਸੀਂ ਸ਼ਬਦ ਕਹਿੰਦੇ ਹੋ ਤੇ ਜ਼ਹਿਰ ਸਾਹਮਣੇ ਆਉਂਦਾ ਤੇ ਡੰਗ ਸਾਹਮਣੇ ਆਉਂਦਾ, ਤੇ ਦੁੱਧ ਜਦੋਂ ਤੁਸੀਂ ਕਹਿੰਦੇ ਹੋ ਤੇ ਅੰਮ੍ਰਿਤ ਨੁਮਾ ਚੀਜ਼ ਸਾਹਮਣੇ ਆਉਂਦੀ ਹੈ, ਜਿਹੜੀ ਜਿਹਦੇ 'ਚ ਸਾਰੇ ਗੁਣ ਨੇ ਔਰ ਜਿਹੜੀ ਪੂਰਨ ਖੁਰਾਕ ਵੀ ਹੈ, ਔਰ ਜਿਸ ਤੋਂ ਸਾਡਾ ਇਸ ਦੁਨੀਆ ਦਾ ਸਫ਼ਰ ਸ਼ੁਰੂ ਹੁੰਦਾ ਹੈ ਸਭ ਤੋਂ ਪਹਿਲਾਂ ਮਾਂ ਦਾ ਦੁੱਧ ਹੈ ਜੀ। ਇਸ ਲਈ ਲਾਈਫ ਦੇਣ ਵਾਲਾ ਦੁੱਧ ਮੰਨਿਆ ਜਾਂਦਾ ਹੈ ਜਿਹੜਾ ਜ਼ਿੰਦਗੀ 'ਚ ਹੈ, ਔਰ ਖੋਣ ਵਾਲਾ ਜਾਂ ਖਿੱਚਣ ਵਾਲਾ ਜ਼ਹਿਰ ਹੈ ਸੱਪ ਦਾ। ਸੋ ਭਾਈ ਗੁਰਦਾਸ ਜਦੋਂ ਇਹ ਯਾਦ ਕਰਵਾਉਂਦੇ ਨੇ ਕਿ ਕੁੱਤੇ ਦਾ ਸੁਭਾਅ ਹੈ ਕਿ ਵੀ ਭਾਵੇਂ ਤੁਸੀਂ ਉਹਨੂੰ ਰਾਜਗੱਦੀ ਤੇ ਬਿਠਾ ਦਿਓ, ਉਹਨੇ ਜਾ ਕੇ ਚੱਕੀ ਚੱਟਣੀ, ਕਿਉਂਕਿ ਹੁੰਦਾ ਤਾਂ ਇਹੀ ਸੀ ਕਿ ਜਿਹੜੀ ਚੱਕੀ ਪੀਂਦੇ ਸੀ ਉਹਦੇ ਨਾਲ ਕੋਈ ਲੱਗ ਗਿਆ ਆਲੇ ਦੁਆਲੇ ਕੋਈ ਦੂਜਾ, ਤਾਂ ਉਹਨੇ ਔਰ ਨਾਲ ਹੀ ਭਾਈ ਗੁਰਦਾਸ ਜੀ ਨੇ ਯਾਦ ਕਰਵਾਇਆ ਕਿ ਵੀ ਸੱਪੈ ਦੁੱਧ ਪਿਆਲੀ ਹੈ ਵੇਹੋ ਮੂੰਹੋਂ ਸੁੱਟੇ, ਲੰਮੀ ਵਾਰ ਹੈ, ਆਪਣ ਹੱਥੀਂ ਆਪਣੀ ਜੜ ਆਪ ਪੁੱਟੇ ਜੀ। ਕਿ ਵੀ ਇਨ ਦਾ ਐਂਡ ਆਫ ਦਾ ਡੇ ਜਿਹੜੇ ਇਸ ਕਿਸਮ ਦੇ ਲੋਕ ਹੁੰਦੇ ਨੇ ਉਹ ਆਪਣੀ ਜੜ ਆਪ ਹੀ ਪੁੱਟ ਲੈਂਦੇ ਨੇ। ਔਰ ਇਹ ਵੈਸੇ ਬਹੁਤ ਢੁਕਦਾ ਹੈ ਇਹਨਾਂ ਦੇ ਉੱਤੇ, ਅਕਾਲੀਆਂ ਦੇ ਉੱਤੇ, ਜਿਹੜੇ
ਆਪਣੀ ਸਿੱਖੀ ਦਾ ਨੁਕਸਾਨ ਕਰਨ ਦੇ ਲਈ ਦੁਸ਼ਮਣਾਂ ਦੀ ਕੁਹਾੜੀ ਦਾ ਦਸਤਾ ਬਣੇ ਹੋਏ ਨੇ ਜੀ। ਕਿਰਦਾਰ ਇਹਨਾਂ ਦਾ ਕੁੱਤੇ ਦੇ ਨਾਲ ਜਿੱਥੇ ਵਫਾਦਾਰੀ ਜੁੜੀ ਹੋਈ ਹੈ, ਵਫਾਦਾਰ ਤਾਂ ਨਹੀਂ ਮਾਲਕ ਦੇ RSS ਦੇ। ਗੱਲ ਤੇ ਹੈ ਵੀ ਜਿਹੜਾ ਬੁਰਕੀ ਪਾਉਂਦਾ ਮਾਲਕੀ ਉਹਦੀ ਹੈ, ਪਰ ਕੁੱਤਾ ਜਿਹੜਾ ਗਰੀਡ ਲਈ ਵੀ ਜਾਣਿਆ ਜਾਂਦਾ, ਲਾਲਚ ਦੇ ਲਈ ਵੀ, ਜਿਹਦੇ ਚ ਇਹਨਾਂ ਦਾ ਕੋਈ ਸਾਨੀ ਨਹੀਂ ਹੈ। ਪਰਸੋਂ ਚੌਥ ਇੱਕ ਸੱਜਣ ਗੱਲਬਾਤ ਚ ਕਹਿਣ ਲੱਗੇ ਕਿ ਜੀ ਬਾਦਲ ਅਜੇ ਰੱਜਿਆ ਹੀ ਨਹੀਂ ਹੈ, ਪੰਜਾਬ ਲੁੱਟ ਕੇ ਖਾ ਗਿਆ, ਕਿੱਥੇ ਲੈ ਕੇ ਜਾਏਗਾ ਜੀ। ਮੈਂ ਕਿਹਾ ਜੀ ਇਸੇ ਨੂੰ ਹੀ ਲਾਲਚ ਕਹਿੰਦੇ ਨੇ, ਇਸੇ ਨੂੰ ਹੀ ਗਰੀਡ ਕਹਿੰਦੇ ਨੇ ਕਿ ਜਿਸ ਨੂੰ ਸਹਿਜ ਖੱਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਇਸ ਦੌੜ ਦਾ ਵਿੱਚ ਹੈਗੇ। ਔਰ ਉਹਨਾਂ ਨੇ ਕਿਹਾ ਵੀ ਠੀਕ ਹੈ, ਆਪ ਤਾਂ ਉਹ ਹੈ ਹੀ ਨੇ, ਤੇ ਉਹ ਇਹਦੇ ਚ ਵੀ ਬੜਾ ਸੋਹਣਾ ਉਹਨਾਂ ਨੇ ਮੈਟਾਫਰ ਯੂਜ਼ ਕੀਤਾ ਹੈ ਅਕਸਰ, ਔਰ ਇਹ ਵੀ ਸ਼ਾਇਦ ਇੱਕ ਮਿਥ ਹੈ। ਸੱਪ ਦੇ ਕੰਨ ਕੁੰਨ ਨਹੀਂ ਹੁੰਦੇ, ਸੱਪ ਕੋਈ ਬੀਨ ਸੁਣਦਾ ਨਹੀਂ। ਬਹੁਤ ਵਾਰੀ ਇਹ ਹੁੰਦਾ ਹੈ ਕਿ ਉਹ ਬੀਨ ਦੇ ਥੱਲੇ ਜਿਹੜਾ ਡੰਡਾ ਹੁੰਦਾ ਨਾ, ਤੇ ਉਹ ਜਦੋਂ ਮਦਾਰੀ ਦੇ ਨਾਲ ਵੀ ਲੱਗਦਾ ਵੀ ਸ਼ਾਇਦ ਸੱਪ ਡਾਂਸ ਕਰ ਰਿਹਾ ਹੈ, ਉਹ ਡਾਂਸ ਨੂਸ ਕੋਈ ਨਹੀਂ ਹੁੰਦਾ, ਉਹ ਡੰਡਾ ਘੁੰਮ ਰਿਹਾ, ਉਹ ਲੱਗਦਾ ਵੀ ਮੈਨੂੰ ਨਾ ਪੈ ਜਾਏ, ਉਹ ਅੱਖ ਉਹਦੇ ਨਾਲ ਘੁਮਾ ਰਿਹਾ ਹੁੰਦਾ, ਉਹਦੇ ਕੋਈ ਕੰਨ ਕੁੰਨ ਨਹੀਂ ਹੁੰਦੇ। ਪਰ ਤੁਰਿਆ ਕਿ ਜੀ ਜਿਹੜਾ ਮਦਾਰੀ ਹੈ ਉਹ ਬੀਨ ਦੇ ਨਾਲ ਕੀਲਦਾ ਜੀ, ਤੇ ਉਸੇ ਐਕਸਪ੍ਰੈਸ਼ਨ ਉਹਨਾਂ ਨੇ ਯੂਜ਼ ਕੀਤਾ ਵੀ ਖਾਲਸਾ ਹੁਣ ਜਿਹੜਾ ਭੁਜੰਗ ਹੈ, ਜਦੋਂ ਦੁਸ਼ਮਣ ਨੇ ਖਾਲਸੇ ਦੇ ਬੱਚਿਆਂ ਦੇ ਲਈ ਇਸਤੇਮਾਲ ਕੀਤਾ ਸੀ, ਜਿਵੇਂ ਇਹਨਾਂ ਨੇ ਅੱਤਵਾਦੀ ਕਿਹਾ, ਤੇ ਅਸੀਂ ਵੀ ਜੇ ਕਹੀਏ ਜੀ ਹਾਂ ਅਸੀਂ ਅੱਤਵਾਦੀ ਹਾਂ, ਤਾਂ ਉਹਨਾਂ ਕਿਹਾ ਜੀ ਅਸੀਂ ਭੁਜੰਗੀ ਹਾਂ ਜੀ। ਸੋ ਉਹਨਾਂ ਨੇ ਕਿਹਾ ਵੀ ਇਹ ਬਾਕੀ ਹਰ ਕਿਸਮ ਦੇ ਸੱਪ ਜਿਹੜਾ ਉਹ ਮਦਾਰੀ ਕੀਲ ਸਕਦਾ ਹੈ, ਵੀ ਇਹ ਅਕਾਲੀਆਂ ਦੇ ਜਿਹੜੇ ਆਏ ਆ ਇੱਥੇ ਲੋਟੂ, ਇਹਨਾਂ ਨੂੰ ਬੀਨਾ ਦੇ ਕੇ ਭੇਜਿਆ ਵੀ ਕੀਲੋ, ਪਰ ਇਹ ਭੁਜੰਗੀ ਨੇ ਜਿਹੜੇ ਕੀਲੇ ਨਹੀਂ ਜਾ ਸਕਦੇ। ਸੋ ਜ਼ਾਹਰ ਹੈ ਕਿ ਵੀ ਇਹ ਉਹਨਾਂ ਨੇ ਕਿਹਾ, ਫਿਰ ਕੁੱਤੇ ਦੀ ਉਹਨਾਂ ਨੇ ਗੱਲ ਕੀਤੀ ਕਿ ਭਾਈ ਜੇ ਉਹਦੀ ਵੀ ਬੇਇੱਜ਼ਤੀ ਹੋ ਜਾਏ 10 ਪਿੰਡ ਉਹ ਵੀ ਛੱਡ ਦਿੰਦਾ ਵੀ ਇੱਥੇ ਨਹੀਂ ਹੈ। ਇਹ ਬੇਸ਼ਰਮੀ ਦੇ ਕਹਿ ਰਹੇ ਸਾਡਾ ਸਵਾਗਤ ਹੋਇਆ। ਹੁਣ ਤੁਸੀਂ ਕੀ ਕਰੋਗੇ? ਜਿਹੜੇ ਬਿਆਨ ਦੇ ਰਹੇ ਨੇ ਜੀ ਸਾਡਾ ਜਿੰਨਾ ਐਤਕੀ ਸਵਾਗਤ ਹੋਇਆ ਇੰਨਾ ਹੋਇਆ ਨਹੀਂ। ਔਰ ਇੱਕ ਕਹਿ ਰਿਹਾ ਚੰਦੂ ਮਾਜਰਾ, ਇਹ ਜਿਹੜੀਆਂ ਸਾਡੀ ਸਰਕਾਰ ਦੀਆਂ ਪ੍ਰਾਪਤੀਆਂ ਨੇ ਨਾ, ਇਹ ਇਹਨਾਂ ਤੋਂ ਈਰਖਾ ਲੋਕ ਕਰ ਰਹੇ ਨੇ ਕਿ ਵੀ ਇਹ ਇੰਨੀਆਂ ਪ੍ਰਾਪਤੀਆਂ ਕਿਵੇਂ ਹੋ ਗਈਆਂ, ਉਹ ਸਾਨੂੰ ਦੱਸਣ ਹੀ ਨਹੀਂ ਦੇਣਾ ਚਾਹੁੰਦੇ ਵੀ ਸਾਡੀਆਂ ਪ੍ਰਾਪਤੀਆਂ ਕੀ ਨੇ। ਹੁਣ ਇਹ ਤੁਸੀਂ ਕੀ ਕਰੋਗੇ? ਮਗਰ ਭੇਰੀ ਉੱਗੀ ਵਾਲੀ ਗੱਲ ਹੀ ਹੈ ਕਿ ਵੀ ਨਾਲੇ ਛਾਂ ਥੱਲੇ ਬੈਠਾਂਗੇ ਨਾਲੇ ਭੀਰ ਖਾਵਾਂਗੇ। ਤੇ ਅੱਗੋਂ ਉਹਨਾਂ ਨੇ ਕਿਹਾ ਕਿ ਵੀ ਇਹ ਪਿਛਲੇ ਦਰਵਾਜ਼ਿਓਂ ਭੱਜੇ, ਇਹ ਉੱਥੇ ਨਹੀਂ ਇੱਥੇ ਵੀ ਭੱਜੇ ਵੈਸੇ ਜੀ। ਤੇ ਵੀ ਅਸੀਂ ਮੰਜ਼ਿਲ ਦੇ ਨੇੜੇ ਆ, ਨੈਗੇਟਿਵ ਸੋਚ ਵੱਲ ਧਿਆਨ ਨਾ ਦਈਏ, ਨੀਂਦਰ ਉਹਨਾਂ ਦੀ ਹਰਾਮ ਹੈ ਦੁਸ਼ਮਣ ਦੀ, ਤੇ ਗਦਾਰਾਂ ਦੀ ਫੌਜ ਮੂਰਖਾਂ ਦਾ ਹੇੜ। ਤੇ ਬਾਕੀ ਉਹਨਾਂ ਨੇ ਠੀਕ ਕਿਹਾ ਵੀ ਗੁਰੂ ਨੇ ਇਮਤਿਹਾਨ ਪਾਇਆ, ਖੋਟੇ ਜਿਹੜੇ ਨੇ ਉਹ ਝੜਨਗੇ ਤੇ ਖਰੇ ਰਹਿਣਗੇ। ਖਰਾ ਖੋਟਾ ਹੀ ਕਹਿੰਦੇ ਨਾ ਜੀ, ਦੋ ਹੀ ਸ਼ਬਦ ਹੁੰਦੇ ਨੇ, ਖਰਾ ਜੇ ਖੋਟਾ ਹੈ, ਇਹ ਫਿਰ ਖੋਟੇ ਨੇ। ਤੇ ਬਾਕੀ ਉਹਨਾਂ ਨੇ ਸਾਨੂੰ ਇਤਿਹਾਸ ਯਾਦ ਕਰਵਾਇਆ, ਚਮਕੌਰ ਦੀ ਗੜੀ, ਸਾਰਾ ਗੜੀ, ਬਾਬਾ ਬੰਦਾ ਸਿੰਘ ਬਹਾਦਰ, ਸ਼ਾਮ ਸਿੰਘ ਅਟਾਰੀ ਵਾਲਾ, ਹਰੀ ਸਿੰਘ ਨਲੂਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ। ਉਹਨਾਂ ਨੇ ਕਿਹਾ ਕਿ ਭਾਈ ਇਤਿਹਾਸ ਗਵਾਇਆ ਕਿ ਜਦੋਂ ਪੰਥ ਨੇ ਰਿਜ਼ੋਲਵ ਕਰ ਲਿਆ, ਪ੍ਰਣ ਕਰ ਲਿਆ, ਫਿਰ ਜਿੱਤ ਨੇ ਪੈਰ ਚੁੰਮੇ ਨੇ ਜੀ, ਔਰ ਗੁਰੂ ਤੇ ਭਰੋਸਾ ਰੱਖੋ। ਬਾਕੀ ਬਹੁਤ ਸੋਹਣਾ ਸ਼ੇਅਰ ਉਹਨਾਂ ਨੇ ਕਿਹਾ ਕਿ ਇਨ ਦਾ ਐਂਡ ਅਸੀਂ ਕੋਈ ਖੰਭਾਂ ਨਾਲ ਉੱਡਣ ਵਾਲੇ ਨਹੀਂ ਹੈ, ਸਾਡੀ ਪ੍ਰਵਾਜ਼ ਤਾਂ ਜਿਹੜੀ ਹੈ ਉਹ ਹੌਸਲੇ ਦੇ ਨਾਲ ਹੈ ਜੀ। ਔਰ ਮੈਂ ਹੌਸਲੇ ਦੇ ਨਾਲ ਇੱਕ ਸ਼ਬਦ ਹੋਰ ਜੋੜਦੇ ਹਾਂ, ਫੇਥ ਜੀ। ਔਰ ਜਿਹੜਾ ਹੌਸਲਾ ਹੈ ਉਹ ਫੇਥ ਚੋਂ ਹੀ ਨਿਕਲਦਾ। ਜਦੋਂ ਸਾਡਾ ਗੁਰੂ ਤੇ ਫੇਥ ਹੈ, ਸਾਡੀ ਡੈਸਟਨੀ ਗੁਰੂ ਨੇ ਨਿਰਧਾਰਿਤ ਕੀਤੀ ਹੋਈ ਹੈ, ਹਮੇਸ਼ਾ ਹਮੇਸ਼ਾ ਦੇ ਲਈ ਗੁਰੂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਸੋ ਸਤਿਗੁਰੂ ਰਹਿਮਤ ਕਰਨਗੇ, ਕੌਮ ਨੂੰ ਬੇਘਰੇ ਨਹੀਂ ਰਹਿਣ ਦਿੰਦੇ ਜੀ। ਸੋ ਸਾਨੂੰ ਫੇਥ ਦੇ ਨਾਲ, ਹਿੰਮਤ ਦੇ ਨਾਲ, ਹੌਸਲੇ ਦੇ ਨਾਲ, ਤੇ ਇੱਕ ਅੱਧਾ ਡੰਡਾ ਵੀ ਹੱਥ ਚੋਂ ਵੀ ਬੀਨਾ ਤੋੜਨੀਆਂ ਕਿਵੇਂ ਨੇ, ਜਿਹੜੇ ਬੀਨਾ ਲੈ ਕੇ ਆਉਂਦੇ ਸੀ ਜੀ ਜੀ। ਬਿਲਕੁਲ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਸਾ ਇਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।